आने का एक तरीका होता है। बंदा कहता है एक्सक्यूज मी सिस्टर जी मुझे दर्द हो रहा है, कहेगा ओ ये क्या हो हरकत जी। है? ਉਹ ਬਸ ਜਦੋਂ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਲੱਗੀ ਸਾਲ ਛੱਡ ਜਾਂਦੇ ਨੇ ਹਡੂਰ ਸਾਹਿਬ। ਪਹਿਲਾ ਮਰੀਜ਼ ਹੈਗਾ ਮੈਂ, ਲੋਕੀ ਹਸਪਤਾਲੋਂ ਆ ਕੇ ਖੁਸ਼ੀਆਂ ਮਨਾਉਂਦੇ ਨੇ, ਮੈਂ ਘਰ ਬੈਠਾ ਹਾਂ ਹਸਪਤਾਲ ਜਾਣਾ ਢੋਲਾ ਨਾ ਛੱਡ ਕੇ ਆਂਦੇ ਆ ਮੈਨੂੰ। हडूर साहब मैं जो टीका लगाने के बाद रुई इस्तेमाल करती हूँ ना, वो डब्बे में सारे रुई इकट्ठी की हुई है इसमें। फेंक दे बंदा उसमें इतने ਉਹ जरा से, ਯਾਦਾਂ ਹੁੰਦੀਆਂ ਨੇ, ओ यादा रूज केड़ियां पता यादा नहीं ने बेचता है इकट्ठियां कर करके। मरे ਉਹਨਾਂ ਦੇ ਵਿੱਚੋਂ ਫਰਨੈਲ ਦੀ ਖੁਸ਼ਬੂ ਆਉਂਦੀ ਹੈ, ਮੈਨੂੰ ਲੱਗਦਾ ਹੈ ਕਿ ਇਹ ਮੇਰੇ ਚਾਰੋਂ ਤਰਫ ਘੁੰਮ ਰਹੀ ਹੈ। यार सीधी तरह गल कर की आदमी है यार तू डिसेंट बहुत अच्छा लगेगा ਮੀਂਹ ਮਰ ਗਿਆ ਤੇਰੇ ਇਸ਼ਕੰਦਰ ਜ਼ਾਲਮੇ, ਅਜੇ ਵੀ ਤੈਨੂੰ ਖਿਆਲ ਨਹੀਂ। ਸੁਣੋ शेरो ਤੇ शायरी। ਸਹੀ, जी जी ਮੀਂਹ ਮੜ ਗਿਆ ਤੇਰੇ ਇਸ਼ਕ ਦੇ ਅੰਦਰ ਜ਼ਾਲਮੇ, ਅਜੇ ਵੀ ਤੈਨੂੰ ਖਿਆਲ ਨਹੀਂ। ਐਨੇ ਦਿਲ ਸਾਡੇ ਤੇ ਫੱਟ ਲੱਗੇ ਜਿੰਨੇ ਸਿਰ ਤੇ ਤੇਰੇ ਵਾਲ ਨਹੀਂ। डिसेंट तरीका से मेरी मेरी बात ਇਹ एक्सप्रेस ਕੀਤਾ ਵੇ ਮੈਂ। अगर अभी किसी और मरीज ने ऐसी हरकत की होती मैंने उसे जहर का टीका लगा देना था। ਉਹ ਬਾਬਿਓ ਜਦੋਂ ਕੰਮ ਹੀ ਤੁਹਾਡਾ ਸਾਡੇ ਨਾਲ ਚੱਲ ਰਿਹਾ, ओ बाबे को ਹੈਂ? ਮੁਰਸ਼ਿਦ ਬੈਠੇ ਨੇ। ਉਹ ਜਨਾਬ ਲੱਖਾਂ ਰੁਪਈਆ ਤੁਹਾਨੂੰ ਵਟਾਤਾ ਵੇ, ਤੁਹਾਨੂੰ ਅਜੇ ਵੀ ਮਹਿਸੂਸ ਨਹੀਂ ਹੋ ਰਿਹਾ। लाखों रुपया आप किस बात का लाखों रुपया लेती रही मैंने इसको पहला टीका 50,000 का लगा दिया, अच्छा फिर मैंने इसको 1.5 लाख का दूसरा टीका लगाया। हाँ महंगी है ना दवाइयाँ। तू और सही महंगी कार्ड और महंगी कार्ड मकान में मैंने थोड़ी महंगी मकान करनी में है। तेरे ही नाल होने दूर साहब ਹਸਪਤਾਲ ਹੋਣ ਵੀ ਹੈਗੇ। I believe me, मैं ਅੱਖ ਚੁੱਕ ਕੇ ਨਹੀਂ ਦੇਖਦਾ ਉਹਨਾਂ ਵੱਲ। ਲੜਸਾਂ ਤੁੜੀਆਂ ਫਿਰਦੀਆਂ ਨੇ। जलील यू आपने क्या कहा जलील यू ਨਹੀਂ ਜੀ believe me ਆਖਿਆ। अच्छा मैंने बोला जलील मी लगा मुझे सॉरी जी बिलीव मी क्या ਲੜਸਾਂ ਫਿਰਦੀਆਂ ਨੇ, ਭਰਾ ਦਾ ਸਿਰ ਅੱਖਾਂ ਹਿਆ ਨਾ ਥੱਲੇ, ਜਿੰਨੀ ਮਰਜ਼ੀ ਤਕਲੀਫ ਹੁੰਦੀ ਹੋਵੇ। ਨਰਸ ਕਵੇ ਵੀ ਤੁਹਾਨੂੰ ਕੀ ਮਰਜ਼ ਹੈ, ਮੈਂ ਕਹਿੰਦਾ ਨਹੀਂ ਤੁਹਾਡਾ ਮਰੀਜ਼ ਹੀ ਨਹੀਂ ਹੈਗਾ, ਮੈਂ ਇਹਨਾਂ ਦਾ ਪੱਕਾ ਮਰੀਜ਼ ਹੋ ਗਿਆ। ਪੱਕਾ ਮਰੀਜ਼ ਹੋ ਗਿਆ। ਆ ਮੈਂ ਪਿਛਲੇ ਦਿਨਾਂ ਦੇ ਵਿੱਚ ਭੈਣ ਗਿਆ ਦੋਸਤਾਂ ਯਾਰਾਂ ਨਾਲ ਮੜੀ ਦੇ ਵਿੱਚ, फिर ਐਕਸੀਡੈਂਟ ਹੋਇਆ, ਫ੍ਰੈਕਚਰ ਹੋ ਗਿਆ। ਦੋਸਤ ਕਹਿਣ ਹਸਪਤਾਲ ਸਾਹਮਣੇ, ਮੈਂ ਕਹਿੰਦਾ ਮੈਨੂੰ ਲਾਹੌਰ ਲੈ ਕੇ ਜਾਓ ਸ਼ਬਨਮ ਕਲੀਨਿਕ। तू मुझे शबनम चीखा क्लिनिक। मारदा है कि मैं ਮੈਂ ਕਹਿੰਦਾ ਮੇਰੀਆਂ ਕੁਰਲਾਟਾਂ ਪੈ ਰਹੀਆਂ ਨੇ, ਰਾਹ 'ਚ ਇੰਨੇ ਟੂਲ ਪਲਾਜ਼ਿਆਂ ਦੇ ਲਾਗੇ ਵੀ ਆਏ ਨੇ ਹਸਪਤਾਲ। ਇੱਕ ਦਫਾ ਤੇ ਇੰਜ ਹੋਇਆ ਰਸਤੇ 'ਚ ਕਿ ਮੈਂ ਬੇਹੋਸ਼ ਹੋ ਗਿਆ। ओहो ਥੋੜੀ ਦੇਰ ਬਾਅਦ ਮੇਰੀ ਅੱਖ ਦੋਸਤ ਮੈਨੂੰ ਟੀਕਾ ਲਾਉਣ ਲਈ ਹੱਥ ਫੜ ਲਿਆ। ਕਿਉਂ? ਮੈਂ ਕਿਹਾ ਨਾ ਮਹਿਰਮ ਟੀਕਾ ਨਹੀਂ ਲਾ ਸਕਦੇ। ਇੱਧਰ ਇਹ ਲੈਣਗੇ ਟੀਕਾ। आप समझ रही हो क्या कहना चाह रहा है मुझे तो समझ ही नहीं आ रही कि ये क्या कहना चाह रहा है। ये बहुत बड़ा टीका लगवाना चाह रहा है कितने लाख का लगा दिया? कितने के लाख का लगा